ਕਿੱਦਾਂ ਦਾ ਰਵੱਈਆ ਚੱਲ ਰਿਹਾ ਜੇ ਆਪਾਂ ਕੋਰਟ ਦਾ ਥੋੜ੍ਹਾ ਜਿਹਾ ਜਾਣਨ ਦੀ ਕੋਸ਼ਿਸ਼ ਕਰੀਏ ਵੀ ਕੋਰਟ ਦੇ ਵਿੱਚ ਕਿੱਦਾਂ ਦੇ ਕੇਸਿਸ ਦੇ ਵਿੱਚ ਕਿੱਦਾਂ ਦਾ ਰਵੱਈਆ ਹੈ, ਖਾਸ ਕਰਕੇ ਵਕੀਲਾਂ ਦਾ ਤੇ ਜਿਹੜੇ ਜੱਜ ਹੈਗੇ ਨੇ, ਉਹ ਕਿੱਦਾਂ ਦੇਖ ਰਹੇ ਆ ਸਾਰੀਆਂ ਚੀਜ਼ਾਂ ਨੂੰ? ਉਹਨਾਂ ਦੇ ਕੋਈ ਤਬਦੀਲੀ ਆ ਰਹੀ ਆ ਮਨਾਂ ਦੇ ਵਿੱਚ, ਉਹਨਾਂ ਦੇ ਸਵਾਲਾਂ ਦੇ ਵਿੱਚ? ਕੀ ਦੇਖਣ ਨੂੰ ਮਿਲ ਰਿਹਾ ਇਸ ਟਾਈਮ ਅਦਾਲਤਾਂ ਦੇ ਵਿੱਚ? ਸੋ ਆਪਾਂ ਇਸੇ ਹਫਤੇ ਦੀ ਗੱਲ ਪਹਿਲਾਂ ਤਾਂ ਦੱਸ ਦਿੰਨੇ ਆ। ਸਾਡਾ ਨਾਲ ਵੈਨ ਨਾਈਸ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਕੇਸ ਸੀਗੇ, ਤੇ ਉਹ ਵਾਲੇ ਜਿਹੜੇ ਕੇਸਾਂ ਦੇ ਵਿੱਚ ਇੱਕ ਜੱਜ ਸਾਹਿਬ ਸੀਗੇ, ਤੇ ਜੱਜ ਸਾਹਿਬ ਦਾ ਤੁਹਾਨੂੰ ਨਾਮ ਵੀ ਦੱਸਦੇ ਆ, ਨਾਮ ਬੜਾ ਔਖਾ ਜਿਹਾ ਇੱਕ ਤਾਂ ਉਹਨਾਂ ਦਾ ਕੱਢ ਕੇ। ਠੀਕ ਹੈ। ਤੇ ਜਿਹੜੇ ਜੱਜ ਸਾਹਿਬ ਸੀਗੇ ਉਹ ਜਦ 2 ਹਫ਼ਤੇ ਹੋਏ ਉਹਨਾਂ ਨਾਲ ਪਹਿਲੀ ਵਾਰੀ ਸਾਨੂੰ ਟੱਕਰੇ ਸੀਗੇ ਪਰਸਨਲੀ। ਯੂਐਨ ਉਹਨਾਂ ਦਾ ਨਾਮ ਸੀਗਾ, ਯੂਐਨ ਟੌਮਲਿਨ। ਠੀਕ ਹੈ। ਤੇ ਸੈਂਟਾ ਦੇ ਸੀਗੇ ਜੱਜ ਇਹ। ਤੇ ਜਦੋਂ ਪਹਿਲਾ ਕੇਸ ਆਇਆ ਨਾ, ਕੋਈ 2-3 ਹਫ਼ਤੇ ਪਹਿਲਾਂ ਦੀ ਗੱਲ ਆ, ਕਹਿੰਦੇ ਮੈਂ ਚੱਲ ਜਾਣਾ, ਮੈਂ ਕੇਸ ਸ਼ੁਰੂ ਨਹੀਂ ਕਰਨਾ, ਤੇ ਮੇਰਾ ਲਾਸਟ ਦਿਨ ਆ 2 ਹਫ਼ਤਿਆਂ 'ਚ, ਤੇ ਮਾਫੀ ਚਾਹੁੰਦੀ ਆ। ਤੇ ਫਿਰ ਅਗਲਾ ਕੇਸ ਆਇਆ, 2 ਉਹ ਇਕੱਠੇ ਨਾ, ਕਈ ਵਾਰੀ ਏਦਾਂ ਦੀ ਲੜੀ ਬਣਦੀ ਕਿ ਕਿਸਮਤ ਕੀ ਬੈਕ ਟੂ ਬੈਕ ਹੀ ਉਹਨਾਂ ਨਾਲ ਸੀਗੇ। ਉਹ ਰੋਜ਼ ਜਾ ਕੇ ਹੋਣਾ ਕਿ ਮੈਂ ਕੇਸ ਸ਼ੁਰੂ ਨਹੀਂ ਕਰਨਾ ਚਾਹੁੰਦੀ, ਤੇ ਕੱਲ ਆਖਰੀ ਦਿਨ ਸੀਗਾ, ਤੇ ਕਹਿੰਦੇ ਘੰਟਾ ਹੀ ਆ ਮੇਰੇ ਕੋਲ, ਕਹਿੰਦੇ ਕੇਸ ਆਪਣਾ ਜੇ ਤਾਂ 1 ਘੰਟੇ 'ਚ ਪ੍ਰਜੈਂਟ ਕਰ ਸਕਦੇ ਆ ਕਰ ਦਿਓ, ਨਹੀਂ ਤਾਂ ਮੈਂ ਜਾਣਾ। ਫਿਰ ਮੈਂ ਉਦਾਂ ਤਾਂ ਤੁਹਾਨੂੰ ਪਤਾ ਇੱਥੇ ਪ੍ਰਾਈਵੇਸੀ ਆ ਕਿ ਬੰਦਾ ਹੁਣ ਪੁੱਛਦਾ ਨਹੀਂ ਕਿਸੇ ਨੂੰ ਕੀ ਆ ਕਿੱਥੇ ਜਾਣਾ, ਤੇ ਮੈਂ ਫਿਰ ਉਦਾਂ ਹੀ ਮੈਂ ਕਿਹਾ ਚੱਲ ਹੱਸਦੇ ਸੀ ਜੱਜ ਕੀ ਯਾਰ ਕਾਫੀ ਹੁਣ ਐਂਡ ਜੇ ਆਪਣੀ ਰੋਜ਼ ਹੀ ਲੜੀ ਲੱਗੀ ਰਹੀ ਉਹਨਾਂ ਦੇ ਕੇਸਾਂ 'ਚ, ਤੇ ਜੱਜ ਸਾਹਿਬ ਸ਼ੁਰੂ ਨਹੀਂ ਕਰਨਾ ਚਾਹੁੰਦੇ ਸੀਗੇ। ਤੇ ਇਹਦੇ ਵਿੱਚ ਹੁਣ ਕਈ ਜਿਹੜੇ ਲੋਕੀ ਸੀਗੇ ਉਹ ਵੀ ਮੂਵ ਮਾਫ ਕਰਨਾ ਚਾਹੁੰਦੇ ਸੀ, ਕਈ ਵਾਰੀ ਫਸੇ ਹੁੰਦੇ ਆ ਵਰਕ ਪਰਮਿਟ ਦੀ ਕਲੌਕ ਵਗੈਰਾ ਕਰਕੇ ਨਾ, ਮੂਵ ਨਹੀਂ ਕਰ ਸਕਦੇ ਕਈ ਵਾਰੀ ਲੋਕੀ। ਤੇ ਉਹ ਹੁਣ ਜਿੱਦਾਂ ਜੱਜ ਸਾਹਿਬ ਨੇ ਕਈ ਵਾਰੀ ਕਹਿਤਾ ਕਿ ਨਹੀਂ ਮੈਂ ਅੱਗੇ ਕੰਟੀਨਿਊ ਕਰ ਦੇਣਾ ਜਾਂ ਕਿਸੇ ਹੋਰ ਨੂੰ ਦੇ ਦੇਣਾ ਕੇਸ, ਤੇ ਕਈ ਵਾਰੀ ਜਨਤਾ ਉਹ ਚਾਹੁੰਦੀ ਹੁੰਦੀ ਹੈ। ਜਿਹੜੇ ਸੈਂਟਾ ਨਾ ਜਿੱਦਾਂ ਹੁਣ ਕੋਰਟ ਹੈ, ਕਾਫੀ ਛੇਤੀ ਉੱਥੇ ਜਿਹੜੀਆਂ ਤਰੀਕਾਂ ਪੈ ਜਾਂਦੀਆਂ। ਕਈ ਜੱਜ ਦੀ ਰੇਟਿੰਗ ਵੀ ਘੱਟ ਹੈ, ਕਈ ਨਵੇਂ ਇਹਨਾਂ ਨੇ ਲਾਏ ਸੀਗੇ। ਤੇ ਜੱਜ ਸਾਹਿਬ ਨੂੰ ਮੈਂ ਪੁੱਛਿਆ, ਮੈਂ ਕਿਹਾ ਚਲੋ ਗੁੱਡ ਲੱਕ ਹਰ ਵਾਰੀ, ਮੈਂ ਕਿਹਾ ਤੁਹਾਨੂੰ ਕਹਿ ਦੇ ਐਤਕੀ ਤੇ ਆਖਰੀ ਹੈ। ਕਹਿੰਦੇ ਆਹੋ, ਕਹਿੰਦੇ ਘੰਟੇ 'ਚ ਮੇਰਾ ਉਹਨਾਂ ਨੇ ਜਿਹੜਾ ਇਕਵਿਪਮੈਂਟ ਆ ਮੈਨੂੰ ਕਹਿੰਦੇ ਰਿਟਰਨ ਕਰਨਾ ਪੈਣਾ ਸਾਰਾ। ਤੇ ਮੈਂ ਕਿਹਾ ਜੇ ਲੀਗਲ ਫੀਲਡ 'ਚ ਰਹੇ ਦੁਬਾਰਾ ਕ੍ਰਾਸ ਕਰਾਂਗੇ ਪਾਥ। ਤੇ ਜੱਜ ਸਾਹਿਬ ਕਹਿੰਦੇ ਆਪਣੇ ਤਾਂ ਟਿਕਟੌਕ ਤੇ ਕਹਿੰਦੇ ਆਪਣੇ ਨੌਕਰੀ ਮਿਲ ਗਈ ਮੈਨੂੰ ਐਜ਼ ਅ ਲਾਇਰ ਦੀ, ਤੇ ਉੱਥੇ ਕਹਿੰਦੇ ਮੈਂ ਐਜ਼ ਅ ਕੌਂਸਲ ਜੁਆਇਨ ਕਰ ਲੈਣਾ। ਸੋ ਹੁਣ ਵਧੀਆ ਸੀਗਾ, ਚੰਗਾ ਸੁਭਾਅ ਸੀਗਾ, ਹਾਸੇ ਮਜ਼ਾਕ ਚੱਲਦੇ ਰਹਿੰਦੇ ਸੀ। ਸੋ ਐਗਜ਼ਾਮਪਲ ਦੇਣ ਦਾ ਮਤਲਬ ਇਹ ਹੈ ਕਿ ਦੇਖੋ ਜੱਜ ਸਾਹਿਬ ਇੱਕ ਹੈਗੇ ਆ ਟਿਕਟੌਕ ਤੇ, ਉਹਨਾਂ ਨੇ ਕੌਂਸਲ ਦੀ ਜੌਬ ਆਪਣੀ ਉਹ ਐਕਸੈਪਟ ਕੀਤੀ। ਤਾਂ ਓਬਵੀਅਸਲੀ ਜਿਹੜਾ ਰਵੱਈਆ ਹੋਣਾ ਉਹ ਤੁਸੀਂ ਦੇਖਦੇ ਹੀ ਆ ਕਿ ਜਿੱਦਾਂ ਟਿਕਟੌਕ ਹੁਣ ਹਰੇਕ ਬੰਦਾ ਤਾਂ ਨਹੀਂ ਯੂਜ਼ ਕਰਦਾ, ਇੱਕ ਯੰਗ ਜਨਰੇਸ਼ਨ ਦੀ ਜਿਹੜੀ ਸੀਗੀ ਐਪ ਸੀਗੀ ਕਿਸੇ ਟਾਈਮ ਤੇ ਜੀ, ਤੇ ਕਈਆਂ ਦਾ ਹੁਣ ਇਹ ਰਵੱਈਆ ਕਈ ਵਾਰੀ ਹੁੰਦਾ ਕਿ ਸਰਕਾਰੀ ਵਕੀਲ ਹੁੰਦਾ ਪਹਿਲਾਂ ਬੈਕਗਰਾਉਂਡ, ਹੁਣ ਸਿੱਧਾ ਹੀ ਨਹੀਂ ਬੰਦਾ ਕਦੀ ਜੱਜ ਬਣਦਾ। ਕਈ ਵਾਰੀ ਸਰਕਾਰੀ ਵਕੀਲ ਹੁੰਦਾ ਉਹ, ਫਿਰ ਬੈਕਗਰਾਉਂਡ ਉਹਦੀ ਸਰਕਾਰੀ ਵਕੀਲ ਉਹ ਜਦੋਂ ਕੇਸ ਲੜਦਾ, ਹੁਣ ਉਹਦਾ ਰਵੱਈਆ ਇਹੀ ਹੈ ਕਿ ਜਦੋਂ ਉਹ ਦੇਖਦਾ ਕਿ ਯਾਰ ਜੱਜ ਤਾਂ ਮੇਰੇ ਨਾਲ ਧੱਕਾ ਕਰਤਾ, ਦੂਜੇ ਦਾ ਫੇਵਰ ਕਰਤਾ, ਜਦੋਂ ਸਰਕਾਰੀ ਵਕੀਲ ਜੱਜ ਬਣਦਾ ਕਈ ਵਾਰੀ ਉਹਨੇ ਸਰਕਾਰ ਦੀ ਤਰਫਦਾਰੀ ਕਰਨੀ ਹੈ, ਉਹਨੇ ਸਰਕਾਰ ਦੇ ਪਹਿਲੂ ਸਮਝਣੇ ਕਿ ਸਿਸਟਮ ਦੇ ਵਿੱਚ ਕੀ ਆ, ਸਰਕਾਰ ਦੇ ਕੋਲ ਕਈ ਵਾਰੀ ਡਿਲੇ ਹੋ ਗਿਆ ਜਾਂ ਕੁਛ ਹੋ ਗਿਆ ਉਹਨੇ ਮਾਫ ਕਰ ਦੇਣੇ ਹਨਾ। ਤੇ ਕਈ ਵਾਰੀ ਪ੍ਰਾਈਵੇਟ ਪ੍ਰੈਕਟਿਸ ਵਾਲੇ ਬਣਦੇ ਆ ਤੇ ਉਹਨਾਂ ਨੂੰ ਸਰਕਾਰ ਦਾ ਤੇ ਜੱਜਾਂ ਦਾ ਧੱਕਾ ਦਿਖਦਾ ਹੁੰਦਾ, ਤੇ ਉਹ ਜਿਹੜੀ ਆਪਣੀ ਸਾਈਡ ਆ ਜ਼ਿਆਦਾਤਰ ਕਈ ਵਾਰੀ ਉਹ ਇਮੀਗ੍ਰੈਂਟਸ ਦੀ ਵੀ ਲੈ ਲੈਂਦੇ ਆ। ਕਈ ਵਾਰੀ ਆਪਾਂ ਦੇਖਿਆ ਕਿ ਪ੍ਰਾਈਵੇਟ ਪ੍ਰੈਕਟਿਸ ਵਾਲੇ ਜਿਹੜੇ ਲੋਕ ਆ ਉਹ ਜਦੋਂ ਜੱਜ ਬਣਦੇ ਆ ਤੇ ਉਹ ਚੰਗੀ ਛਿੱਲ ਵੀ ਲਾਉਂਦੇ ਆ ਦੂਜੇ ਪ੍ਰਾਈਵੇਟ ਪ੍ਰੈਕਟਿਸ਼ਨਰਾਂ ਦੀ, ਸਾਡੇ ਵਰਗੇ। ਹੁਣ ਮੈਂ ਜੱਜਾਂ ਦੇ ਤੂੰ ਵਕੀਲ ਆ ਹਨਾ, ਤੇ ਅਥਾਰਟੀ ਆ, ਤੇ ਅਲਟੀਮੇਟਲੀ ਇਹ ਆ ਕਿ ਜੇ 30-40-50% ਇੰਨੀ ਕੁ ਰੇਟਿੰਗ ਹੈਗੀ ਆ ਜੱਜ ਦੀ ਹਨਾ, 40-50 ਤਾਂ ਫਿਰ ਉਹਦੇ ਵਿੱਚ ਤੁਹਾਡਾ 50-50 ਤੇ ਆ ਜਾਂਦਾ ਕੇਸ, ਵਧੀਆ ਹੀ ਆ ਜੇ ਤੁਸੀਂ ਸਟਰੋਂਗ ਵਿਟਨੈਸ ਆ। ਜਿਹੜੇ ਇਹ 70-80% ਵਾਲੇ ਆ ਤਾਂ ਚਲੋ ਖੁਸ਼ਕਿਸਮਤ ਆ ਜਿਹੜੇ ਲੋਕੀ ਹੈਗੇ ਇਹਨਾਂ 'ਚ। ਜ਼ਿਆਦਾਤਰ ਜੱਜ ਜਿਹੜੇ ਅਪਰੂਵ ਹੀ ਕਰਨਾ ਚਾਹੁੰਦੇ ਆ ਅਨਲੈਸ ਬੰਦਾ ਆਪ ਹੀ ਕੋਈ ਗਲਤੀ ਕਰ ਦੇਵੇ, ਉੱਥੇ ਇਨਕਨਸਿਸਟੈਂਸੀ ਕਰ ਦੇਵੇ। ਤੇ ਜਿਹੜੇ ਆਪਣੇ 15-20% ਵਾਲੀ ਰੇਂਜ ਤੇ ਆ ਉਹ ਕੰਮ ਔਖਾ ਹੋ ਜਾਂਦਾ ਫਿਰ ਕਈ ਵਾਰੀ। ਸੋ ਇਹ ਹੁਣ ਜੱਜਾਂ ਦਾ ਮਿਕਸਡ ਰਵੱਈਆ ਕਿ ਕਿਹੜੇ ਕੋਰਟ 'ਚ ਬੈਠਾ, ਕਿੱਦਾਂ ਦਾ ਉਹਦਾ ਸੁਭਾਅ ਆ, ਕਿਹੜੀ ਫੈਮਿਲੀ 'ਚ ਆਉਂਦਾ, ਹਰੇਕ ਜਿਹੜਾ ਫੈਕਟਰ ਹੁੰਦਾ ਉਹ ਇਨਫਲੂਐਂਸ ਕਰਦਾ ਹੈ ਨਾ ਬੰਦੇ ਦੀ ਜੱਜਮੈਂਟ। ਠੀਕ ਹੈ। ਸੋ ਨੇ ਬਿਲਕੁਲ ਕਾਫੀ ਜਿਹੜੀਆਂ ਚੀਜ਼ਾਂ ਜਿਹੜੀਆਂ ਆਪਾਂ ਤੁਸੀਂ ਦੇਖ ਰਹੇ ਆ, ਸਵਾਲ ਜਵਾਬ ਵੀ ਉਸ ਹਿਸਾਬ ਦੇ ਨਾਲ, ਉਹਨਾਂ ਦਾ ਰਵੱਈਆ ਵੀ ਜਿਹੜਾ ਉਹ ਬਦਲ ਰਿਹਾ। ਆਪਾਂ ਤੁਸੀਂ ਪਹਿਲਾਂ ਵੀ ਕਈ ਵਾਰੀ ਜਿਹੜਾ ਉਹ ਦੱਸ ਹਟੇ ਆ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਸਵਾਲਾਂ ਦੇ ਵਿੱਚ ਉਹ ਤਿੱਖਾਪਣ ਆਉਣਾ ਜਾਂ ਉਹ ਚੀਜ਼ ਕਹਿਣਾ ਵੀ ਸੇਮ ਜੇ ਲੱਗ ਰਹੇ ਆ,
ਅਸੀਂ ਮਜਬੂਰੀ ਨੂੰ ਪਾਸ ਕਰਦੇ ਹਾਂ, ਇੱਦਾਂ ਆ। ਪਰ ਤੁਸੀਂ ਨਾਲ ਜਿੱਦਾਂ ਦੱਸਦੇ ਹੋ ਵੀ ਵਿੱਚ ਕਈ ਇੱਦਾਂ ਦੇ ਵੀ ਆ ਜਿਹੜੇ ਕਰਨਾ ਤਾਂ ਚਾਹੁੰਦੇ ਆ, ਪਰ ਉਸ ਦੇ ਵਿੱਚ ਫਿਰ ਕੁਛ ਨਾ ਕੁਛ ਜਿਹੜਾ ਉਹ ਫ਼ਰਕ ਜਿਹੜਾ ਉਹ ਆ ਜਾਂਦਾ, ਉਹਨਾਂ ਦੇ ਹੱਥ ਵੀ ਵੱਜੇ ਆ, ਕਾਨੂੰਨ ਦੇ ਹਿਸਾਬ ਦੇ ਨਾਲ ਚੱਲਦੇ ਵੀ ਆ। ਪੋਰਟਲੈਂਡ ਦੇ ਕੋਰਟ ਦੀ ਵੀ ਕੋਈ ਅਪਡੇਟ ਆਉਂਦੀ ਹੈ ਜਾਂ ਉੱਥੇ ਇੱਕ ਹੀ ਖਬਰ ਆਉਂਦੀ ਆ ਵੀ ਨਹੀਂ ਜੀ ਬਸ ਵੀ ਸਭ ਕੁਝ ਸੇਮ ਹੀ ਆ? ਪੋਰਟਲੈਂਡ ਦਾ ਮੈਨੂੰ ਲੱਗਦਾ ਰੇਡੀਓ ਸੁਣ ਕੇ ਜਾਣਾ ਬੰਦ ਕਰਤਾ ਲੋਕਾਂ ਨੇ। ਅੱਛਾ ਜੀ, ਉੱਥੇ ਨਹੀਂ ਉੱਥੇ ਕੋਈ ਹੁਣ ਜਿੱਦਾਂ ਤੁਸੀਂ ਦੱਸਦੇ ਆ ਵੀ ਉਹ ਤੱਤੇ ਹੀ ਬਹੁਤ ਚੱਲਦੇ ਆ ਉਹ ਵਾਲੇ। ਹਾਂਜੀ, ਆਪਣਾ ਫਾਈਟ ਚੱਲਦੀ ਆਪਣੀ ਵੀ ਫਿਰ ਪੂਰੀ ਬਰਾਬਰ ਹੀ। ਉੱਤੇ ਹੁਣ ਦੇਖਦੇ ਆ 9th ਸਰਕਿਟ ਵਾਲੇ ਫੈਸਲੇ ਦੀ ਵੇਟ ਕਰ ਰਹੇ ਆ, ਇੱਕ ਵਾਰੀ ਠੀਕ ਆ ਹੈ, ਜਾਵੇ ਤਾਂ ਫਿਰ ਪੋਰਟਲੈਂਡ ਵਾਲਿਆਂ ਨੂੰ ਦਿਖਾਵਾਂਗੇ ਕਿ ਏਦਾਂ ਵੀ ਹੁੰਦਾ। ਏਦਾਂ ਵੀ ਕਰ ਲਈਦਾ, ਸਹੀ ਹੈ।